ਕੱਲ ਆਪਣੇ ਦੋਸਤ ਨੇ ਇੱਕ ਨੇ ਵੀਡੀਓ ਬਣਾ ਕੇ ਉਹਨੇ ਆਹੀ ਪੈਗਾਮ ਆਪਾਂ ਨੂੰ ਦਿੱਤਾ ਸੀਗਾ ਇੰਡੀਆ ਤੇ ਪੰਜਾਬ ਤੋਂ। ਉਹਨਾਂ ਨੇ ਕਿਹਾ ਇਹ ਪੰਜਾਬੀ ਨੂੰ ਆਪਸ ਚ ਲੜਾਉਣਾ ਚਾਹੁੰਦੇ ਆ ਕਿ ਜੇ ਦੋਨੋਂ ਪੰਜਾਬ ਆਪਣੀਆਂ ਅੱਖਾਂ ਖੋਲ ਲੈਣ, ਸਿਆਣੇ ਹੋ ਜਾਣ ਨਾ, ਤੇ ਬਾਕੀ ਦੋਨੋਂ ਮੁਲਕ ਭੁੱਖੇ ਮਰ ਜਾਣ। ਵਲੌਗ ਬਣਾਉਣਾ ਆਉਂਦਾ ਕੋਈ ਨਹੀਂ, ਠੀਕ ਹੈ। ਅਸੀਂ ਐਵੇਂ ਥੋਕ ਤਬਾ ਕਰੇ ਕੰਮ ਚਲਾ ਰਹੇ ਹਾਂ ਤੇ ਬਾਕੀ ਐਡੀਟਿੰਗ ਵੀ ਪੂਰੀ ਸੂਰੀ ਆਉਂਦੀ ਹੈ। ਇਸ ਤੋਂ ਮਤਲਬ ਜਿਹੜਾ ਗੂਗਲ ਤੇ ਹੋ ਜਾਏ ਜਾਂ ਮਤਲਬ ਕੋਈ ਐਵੇਂ ਸੀਨ ਹੋ ਜਾਏ ਤਾਂ ਉਹਨੂੰ ਇਗਨੋਰ। अस्सलाम वालेकुम। ਵਾਲੇਕੁਮ अस्सलाम। ਅੱਜ ਫਿਰ ਅਸੀਂ ਪਿੰਡ ਆਏ ਹਾਂ ਦੋਵੇਂ ਭਰਾ। ਅੱਜ ਅੱਲਾ ਦਾ ਕਰਮ ਆ ਉਸਤਾਦ ਜੀ ਕਿ ਨਾ ਮੌਸਮ ਅੱਛਾ ਹੈਗਾ ਤੇ ਇਸ ਲਈ ਅਸੀਂ ਕਿਹਾ ਕਿ ਚਲੋ ਬਾਹਰ ਸ਼ੁਗਲ ਮੇਲਾ ਲਾ ਕੇ ਆਈਏ। ਆਇਆ ਉਧਰ ਗੰਢਿਆਂ ਦੀ ਪਟਾਈ ਹੋਣ ਦੀ, ਉਹ ਦੇਖ ਲਈਏ ਗੰਢੇ ਹੋਣ ਤੇ ਗੰਢੇ ਨਾ ਲਾਣ। ਅੱਜ ਦਿਖਾ ਜ਼ਰਾ ਰਾਈਆਂ ਦਾ ਡਰਾਈ ਫਰੂਟ, ਰਾਈਆਂ ਦਾ ਖੇਤ ਤੇ ਵਗਾ ਮਹਿੰਗਾ ਫਰੂਟ ਆਹ ਵਾਲਾ। ਬੈਕ ਸਾਈਡ ਤੇ ਦੇਖੋ ਇਹ ਖੇਤ ਆ ਸਾਰਾ ਤੇ ਉਹ ਸਾਹਮਣੇ ਗੰਢਿਆਂ ਦੀ ਪਟਾਈ ਹੋ ਰਹੀ ਤੇ ਹੁਣ ਹੀ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ। ਇਹ ਸਭ ਬੜਾ ਜ਼ਬਰਦਸਤ ਸਿਸਟਮ ਹੈ। ਸਾਨੂੰ ਨਾ ਐਕਚੁਅਲੀ ਵਲੌਗ ਬਣਾਉਣਾ ਆਉਂਦਾ ਕੋਈ ਨਹੀਂ, ਠੀਕ ਹੈ। ਅਸੀਂ ਐਵੇਂ ਥੋਕ ਤਬਾ ਕਰੇ ਕੰਮ ਚਲਾ ਰਹੇ ਹਾਂ ਤੇ ਬਾਕੀ ਐਡੀਟਿੰਗ ਵੀ ਪੂਰੀ ਸੂਰੀ ਆਉਂਦੀ ਹੈ। ਇਸ ਤੋਂ ਮਤਲਬ ਜਿਹੜਾ ਗੂਗਲ ਤੇ ਹੋ ਜਾਏ ਜਾਂ ਮਤਲਬ ਕੋਈ ਐਵੇਂ ਸੀਨ ਹੋ ਜਾਏ ਤਾਂ ਉਹਨੂੰ ਇਗਨੋਰ। ਚਾਚਾ ਜੀ ਕੀ ਹਾਲ? ਠੀਕ ਹੈ। ਹਾਂਜੀ ਆਓ ਬਾਬਾ ਜੀ ਕਰੋ ਚਾਚੇ ਦਾ ਇੰਟਰਵਿਊ। ਚਾਚਾ ਕਿੰਨਾ ਥਾਂ ਲਾਈ ਸੀ ਆਪਾਂ ਭਲਾ? ਕਮਾਦ ਦੇ ਵਿੱਚ ਲਾਇਆ ਸੀਗਾ? ਇਹ ਜਿਹੜਾ ਜੀ ਆਹ ਲੱਗਾ ਖੜਾ ਵਾ ਅੱਛਾ ਤੇ ਇਹ ਤਕਰੀਬਨ ਖੇਤ ਹੈਗਾ ਵਾ। ਅੱਛਾ ਜੀ। ਇਹ ਹੁਣ ਕੋਲਿਆ ਤੁਲਿਆ ਕੋ ਦਿੱਤਾ 5-6 ਕਨਾਲ ਨਿਕਲ ਗਈਆਂ ਮਾਸ਼ਾਅੱਲਾ। 70-80 ਮਣ ਦੇ ਕਰੀਬ ਨਿਕਲ ਗਿਆ। ਵਾਹ। ਏਕੜ ਚੋਂ ਨਹੀਂ 6 ਕਨਾਲਾਂ ਚ 6 ਕਨਾਲਾਂ ਚੋਂ। ਵਾਹ ਜੀ ਵਾਹ ਮਾਸ਼ਾਅੱਲਾ। ਕਨਾਲ ਡੇਢ ਚਾਚਾ ਰੇਟ ਤੇ ਐਜ ਕੀ ਕੋਈ ਹੈ ਨਹੀਂਗਾ? ਰੇਟ ਨਾ ਹੋਵੇ, ਆਪਣੀ ਫਸਲ ਤਾਂ ਬਣ ਗਈ ਹੈ। ਫਸਲਾਂ ਨਾਲੇ ਦੋ ਹੋ ਗਈਆਂ। ਚਾਚਾ ਵੀ ਦੱਸ ਖਾਂ ਕਿੱਦਾਂ ਕੀਤੀ ਭਲਾ ਆਪਾਂ? ਕਮਾਦ ਦੇ ਵਿੱਚ ਹੀ ਗੰਢੇ ਲਾਤੇ ਹੈ। ਕਮਾਦ ਪਹਿਲੇ ਜਗ੍ਹਾ ਵਾਹ ਕੇ ਤੇ ਗੰਢੇ ਲਾ ਦਿੱਤੇ ਖੇਲਾਂ ਕੱਢ ਕੇ। ਅੱਛਾ ਜੀ। ਗੰਢੇ ਲਾ ਕੇ ਤੇ ਮੁੜ ਕੇ ਇਹਨਾਂ ਨੂੰ ਪਾਲਿਆ ਵਾ, ਇਹਨਾਂ ਨੂੰ ਖਾਦ ਵੀ ਪਾਈ ਆ, ਪਾਣੀ ਵੀ ਲੱਗ ਗਏ, ਗੰਢੇ ਨਰੋਏ ਹੋਏ ਗਏ। ਕਮਾਦ ਦਾ ਬੀਜ ਟੁੱਕਿਆ ਤੇ ਪਾਣੀ ਲਾਇਆ ਗੰਢਿਆਂ ਨੂੰ ਤੇ ਸਵੇਰ ਨੂੰ ਆਣ ਕੇ ਪੈਰ ਦੇ ਦਿੱਤਾ। ਕੀ ਬਾਤ। ਕੀ ਗੰਢਿਆਂ ਦੀ ਫਸਲ ਹੈ ਤੇ ਇਹ ਕਮਾਦ ਦੇ ਵਿੱਚ ਲਾਈ ਸੀ ਇਹਨਾਂ ਨੇ ਤੇ ਇਹ ਦੇਖੋ ਨਾ ਕਮਾਦ ਵੀ ਹੋ ਗਿਆ ਤੇ ਗੰਢਿਆਂ ਦੀ ਫਸਲ ਵੀ ਹੋ ਗਈ ਹੈ। ਤੇ ਹੁਣ ਥੋੜਾ ਜਿਹਾ ਇੰਟਰਵਿਊ ਲੈਣੇ ਆ ਜ਼ਰਾ ਬਾਬਾ ਜੀ ਕੋਲੋਂ। ਹਾਂਜੀ ਬਾਬਾ ਜੀ ਦੱਸੋ ਫਿਰ ਅੱਗੇ ਕੀ ਦੱਸ ਰਹੇ ਸੀ ਤੁਸੀਂ? ਇਹ ਖਾਦ ਦਾ ਹੀ ਦੱਸ ਰਹੇ ਸੀਗੇ ਜਾਂ ਵਜ਼ਨ ਦਾ ਦੱਸ ਰਹੇ ਸੀਗੇ? ਅੱਛਾ ਤੁਹਾਡੀ ਪੰਜਾਬੀ ਚੰਗੀ ਹੈਗੀ, ਤੁਸੀਂ ਪੰਜਾਬੀ ਹੋ? ਰਾਈ ਹੋ? ਅਸੀਂ ਰਿਆਸਤੀ ਸਰਾਇਕੀ ਹੋ? ਹਾਂਜੀ ਸਰਾਇਕੀ। ਅੱਛਾ ਮਾਸ਼ਾਅੱਲਾ। ਇਹ ਦੇਖੋ ਜੀ ਨਾਲ ਇਹ ਕੌਮਾਂ ਨਾ ਸਿਰਫ ਹੁੰਦੀਆਂ ਪਛਾਣ ਵਾਸਤੇ। ਇਹ ਤਾਂ ਉਹ ਜਿੱਦਾਂ ਬੱਚਿਆਂ ਦਾ ਨਾਮ ਰੱਖੀਦਾ ਵਾ ਹਾਂਜੀ ਕਿ ਧੀ ਪੁੱਤਰ ਦਾ ਨਾਮ ਸੱਦੋਗੇ ਤੇ ਆਊਗਾ। ਹਾਂਜੀ ਬਿਲਕੁਲ ਉਦਾਂ ਤਾਂ ਔਲਾਦ ਸਾਰੀ ਆ, ਬਿਲਕੁਲ ਐਵੇਂ ਆਪਣਾ ਆਪਣਾ ਨਾਮ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਹੀ ਆ, ਰਾਈ ਵੀ ਤੇ ਪੰਜਾਬੀ ਵੀ ਤੇ ਸਰਾਇਕੀ ਵੀ ਤੇ ਕੋਕਰ ਵੀ। ਉੱਥੋਂ ਹੀ ਆਇਆ ਇੱਕੋ ਜਗ੍ਹਾ ਤੋਂ ਆਏ ਆ, ਠੀਕ ਹੈ। ਪਿਆਰ ਜਾਣਾ ਵੀ ਇੱਕੋ ਜਗ੍ਹਾ, ਜਾਣਾ ਵੀ ਇੱਕੋ ਜਗ੍ਹਾ। ਲੇਕਿਨ ਜੀ ਮੈਂ ਇੱਜ਼ਤ ਕਰਦਾ ਵਾਂ ਆਪਣੇ ਸਕੇ ਤਾਏ ਚਾਚਿਆਂ ਵਾਂਗੂ ਬਿਹਤਰੀਨ, ਕਿਉਂਕਿ ਮੇਰੇ ਦਾਦਾ ਅੱਬੂ ਕੋ ਮੁਲਾਜ਼ਮ ਰਹਿ ਗਏ 50 ਰੁਪਏ ਮਹੀਨੇ ਦੇ। ਐਵੇਂ ਬਿਲਕੁਲ ਐਵੇਂ ਤੇ ਮਾਸ਼ਾਅੱਲਾ ਉਹ ਵੀ ਕੋਠੀ ਨਾਲ ਪੱਠੇ ਪਾਉਂਦੇ ਹੁੰਦੇ ਸੀਗੇ। ਉਹ ਵੀ ਸਾਡੇ ਨਾਲ ਚੰਗੀ ਗੁਜ਼ਾਰ ਗਏ ਤੇ ਇਨਸ਼ਾਅੱਲਾ ਅਸੀਂ ਉਦੋਂ ਦੇ ਇਹਨਾਂ ਨਾਲ ਤਗੀ ਜਾਂਦੇ ਆ। ਅੱਛਾ ਜ਼ਬਰਦਸਤ। ਹਾਂਜੀ ਮਾੜਾ ਚੰਗਾ ਇੱਕ ਦੂਏ ਨਾਲ ਜੇ ਹੋਵੇ ਵੀ ਤਾਂ ਬੋਲ ਚਾਲ ਸਹਿ ਲਈਦਾ ਵਾ। ਬਿਲਕੁਲ ਐਵੇਂ ਹੁਣ ਸਹਿਣ ਨਾਲ ਹੀ ਕੰਮ ਚੱਲਦਾ ਚਾਚਾ। ਜੇ ਇਹ ਚਾਚਾ ਹੁਣ ਇਹ ਸਾਰੀ ਜ਼ਮੀਨ ਠੇਕੇ ਤੇ ਲਈ ਹੈ ਤੁਸੀਂ? ਇਹ ਜਨਾਬ ਮੇਰੇ ਕੋਲ ਹੈਗੀ ਆ ਰਾਖੀ ਤੇ ਮੈਂ ਮੁਜ਼ਾਰਾ ਹਾਂ। ਅੱਛਾ ਠੀਕ ਹੈ। ਮੈਂ 10ਵੇਂ ਹਿੱਸੇ ਤੇ ਖੜਾ। ਅੱਛਾ 10ਵੇਂ ਹਿੱਸੇ ਤੇ ਖੜੇ। ਤੇ ਪੁੱਛੋ ਜੀ ਫਸਲ ਦੇ ਬਾਰੇ ਚ ਕੀ ਪੁੱਛਣਾ ਜੀ ਤੁਸੀਂ? ਫਸਲ ਆਹੀ ਪੁੱਛਣ ਆਏ ਸੀਗੇ ਕਿ ਵੀ ਆ ਕਈ ਲੋਕਾਂ ਨੂੰ ਨਹੀਂ ਪਤਾ ਹੋਣਾ, ਹੁਣ 2 ਫਸਲਾਂ ਚੁੱਕ ਲਈਆਂ। ਚਾਚਾ ਕਹਿੰਦਾ 6 ਕਨਾਲਾਂ ਚੋਂ 70 ਮਣ ਗੰਢਾ ਕੱਢ ਲਿਆ। ਅੱਛਾ ਠੀਕ ਹੈ। ਗੰਢੇ ਦਾ ਰੇਟ ਘੱਟ ਵੀ ਹੋਵੇ, ਲੋਕ ਵੈਸੇ ਤਾਂ ਰੋਈ ਜਾਂਦੇ ਆ, ਲੇਕਿਨ ਚਲੋ ਜੋ ਵੀ ਹੋਵੇ ਚਾਚਾ ਆਪਣਾ ਤਾਂ ਸਰ ਗਿਆ। ਕਮਾਦ ਦਾ ਕੋਈ ਫਰਕ ਨਹੀਂ ਪਿਆ। ਨਹੀਂ ਪਿਆ। ਕਮਾਦ ਦਿਖਾਗਾ, ਕਮਾਦ ਕਹਿੰਦਾ ਮਾਸ਼ਾਅੱਲਾ ਖਲੋਤਾ ਵਾ। ਬਿਹਤਰੀਨ। ਪਾਣੀ ਲੱਗਣਾ ਵਾ, ਫੇਰ ਯੂਰੀਆ ਪਾ ਦੇਣੀ ਆ। ਯੂਰੀਆ ਪਾਉਣੀ ਹੈ, ਡੀਏਪੀ ਪਾਈ ਹੋਈ ਆ ਤੇ ਸ਼ਾਇਦ ਅੱਧੀ ਕੋਰੀ ਹੋਰ ਲਾਈਏ। ਯੂਰੀਆ ਪਾਵਾਂਗੇ, ਪਾਣੀ ਦੇਾਂਗੇ, ਅੱਲਾ ਤੇ ਬਾਰੋ ਖੈਰ ਮਾਸ਼ਾਅੱਲਾ ਸਾਡਾ ਕਮਾਦਾਂ ਵਰਗਾ ਹੀ ਉਹਨੂੰ ਵੀ ਗਿਆ। ਚਾਚਾ ਕੋਈ ਬਾਤ ਸੁਣਾ ਜਿੱਦਾਂ ਉਹ ਨਹੀਂ ਸੁਣਾਈ ਸੀ? ਇੱਕ ਮਿੰਟ। ਹਾਂ ਚਾਚਾ ਇਹ ਹੈਗਾ ਮੇਰਾ ਯਾਰ ਬਚਪਨ ਦਾ। ਹੁਣ ਸੁਣਾ ਤੂੰ ਕਿਹੜੀ ਗੱਲ ਸੁਣਾ ਰਿਹਾ ਸੀ? ਇਹ ਯਾਰ ਭਰਾ ਵਾਲੀ ਜਾਂ ਉਹ ਮਾਈ ਵਾਲੀ? ਬਿਲਕੁਲ ਦੋਵੇਂ ਸੁਣਾ ਚਾਚਾ ਗੱਲਾਂ। ਕੀ ਕਹਿੰਦਾ ਸੀ? ਉਹ ਪਿਓ ਧੀ ਚਲੇ ਗਏ। ਅੱਛਾ ਪਿਓ ਧੀ ਚਲੇ ਗਏ ਤੇ ਕੁੜੀ ਹੋਵੇ ਮਾਸ਼ਾਅੱਲਾ ਜ਼ਬਰਦਸਤ। ਅੱਛਾ ਤੇ ਕੋਈ ਬੰਦਾ ਉਹਨੂੰ ਪੁੱਛਣ ਲੱਗਾ ਇਹ ਤੇਰੀ ਕੀ ਲੱਗ ਰਹੀ ਹੈ? ਹਾਂ ਉਹ ਕਹਿੰਦਾ ਹਮਾਰੇ ਘਰ ਵਾਲੀ ਲੱਗ ਰਹੀ ਹੈ। ਅੱਛਾ ਧੀ ਨੇ ਸੁਣ ਲਿਆ ਤੇ ਜਦੋਂ ਅੱਗੇ ਗਏ ਤੇ ਉਹਨੂੰ ਕਹਿੰਦੀ ਅੱਬਾ ਜੀ ਇਹ ਕੀ ਕਹਿ ਰਹੇ ਸੀਗੇ? ਅੱਛਾ ਉਹ ਪੁੱਤਰ ਤੂੰ ਤਾਂ ਹਮਾਰੀ ਧੀ ਹੈ, ਉਹ ਤਾਂ ਭੈਣ ਚੋਦ ਸਾਲਾ ਜਲ ਗਿਆ ਹੈ।
ਉਹ ਸਾਲਾ ਦਾ ਸਰ ਗਿਆ ਉਹ ਸਾਲਾ ਤੇ ਜਲ ਗਿਆ ਹੈ, ਤੂੰ ਤਾਂ ਮਾਰੀ ਧੀ ਹੈ। ਤੂੰ ਤਾਂ ਧੀ ਰਹਿਣਾ, ਵੀਰ ਮੇਰੀ ਤੂੰ ਤਾਂ ਧੀ ਰਹਿਣਾ। ਉਹ ਸਾਲਾ ਦਾ ਭੈਣ ਚੋ ਜਲ ਗਿਆ, ਉਹਨੂੰ ਤਾਂ ਰਾਤ ਨੂੰ ਨੀਂਦ ਨਾ ਆਉਂਦੀ। ਉਹ ਰਾਤ ਨੂੰ ਬਹਿ ਜੋ ਫਿਕਰਾਂ 'ਚ ਮਰ ਜਾਊਗਾ। ਅੱਛਾ ਜੀ, ਚਾਚੇ ਨਾਲ ਮੁਲਾਕਾਤ ਹੋਈ ਹੈ ਤੇ ਚਾਚਾ ਬੜਾ ਜ਼ਬਰਦਸਤ ਬੰਦਾ ਹੈਗਾ ਤੇ ਇਹ ਬਾਬਾ ਜੀ ਹੁਣਾਂ ਦਾ ਰਾਹ ਕਰਿਆ। ਸਾਦਾ ਬੰਦਾ ਵਾ, ਗੱਲ ਸੁਣਾਉਂਦੇ ਹੋਏ ਉਹਦੇ ਮੂੰਹ ਚੋਂ ਗਾਲ ਨਿਕਲ ਗਈ, ਉਹਦੇ ਹੱਥ ਸੌਰੀ। ਚਾਚੇ ਗੱਲ ਹੈ ਯਾਰ ਆਪਸ ਵਿੱਚ ਉਹ ਸਾਦੇ ਲੋਕ ਨੇ ਇੱਥੇ ਤੇ ਇਹਨਾਂ ਨੂੰ ਮੇਰੀ ਗੱਲ ਸੁਣਨਾ, ਸਮਝਾ ਨਹੀਂ ਸਕਦੇ ਤੇ ਪੰਜਾਬੀ ਤੇ ਗਾਲ ਦੇ ਬਗੈਰ ਮੇਰਾ ਖਿਆਲ ਹੈ ਕਿ ਆਹੋ ਪੰਜਾਬੀ ਜ਼ੁਬਾਨ ਅਧੂਰੀ ਹੈ ਗਾਲ ਦੇ ਬਗੈਰ। ਮਜ਼ਾ ਨਹੀਂ ਆਉਂਦਾ, ਲੇਕਿਨ ਚਸ ਨਹੀਂ ਆਉਂਦੀ ਗਾਲ ਦਾ ਭਾਰ ਵੀ, ਮਤਲਬ ਗੱਲ ਦਾ ਭਾਰ ਵੀ ਗਾਲ ਨਹੀਂ ਪੈਂਦਾ। ਲੇਕਿਨ ਮਜਬੂਰੀ ਇਹ ਵੇ ਕਿ ਹੁਣ ਨਾ ਮੇਰਾ ਤੇ ਬਾਬੇ ਜੀ ਦਾ ਦੋਨਾਂ ਦਾ ਨਾ ਇੱਕ ਕਨਸੈਪਟ ਇਹ ਵੇ ਕਿ ਯਾਰ ਇੰਟਰਨੈਟ ਦੇ ਉੱਤੇ ਨਾ ਗਾਲ ਨਹੀਂ ਕੱਢਣੀ ਚਾਹੀਦੀ। ਉਹਦੀ ਰੀਜ਼ਨ ਇਹ ਵੇ ਕਿ ਦੋ ਰੀਜ਼ਨ ਨੇ, ਇੱਕ ਤੇ ਫਾਇਦਾ ਕੋਈ ਨਹੀਂ ਹੁੰਦਾ, ਜਿਹੜੀ ਫੇਸ ਟੂ ਫੇਸ ਗਾਲ ਕੱਢਣ ਦਾ ਮਜ਼ਾ ਨਾ ਉਂਝ ਪਤਾ ਨਹੀਂ ਹੁੰਦਾ। ਆਹੋ ਤੇ ਦੂਸਰੀ ਸਭ ਤੋਂ ਵੱਡੀ ਇੰਪੋਰਟੈਂਟ ਵਜ੍ਹਾ ਹੈ ਕਿ ਮੈਂ ਦੇਖਦਾ ਕਿ ਅਕਸਰ ਜਿਹੜੇ ਹੈਗੇ ਨੇ ਨਾ ਵਲੌਗਰਸ ਵੀ ਤੇ ਮਤਲਬ ਉਹ ਜਿਹੜੇ ਲਾਈਵ ਬਹਿ ਰਹੇ ਹੁੰਦੇ ਨੇ ਉਹ ਗਾਲ ਕੱਢਦੇ ਨੇ ਤੇ ਉਹ ਗਾਲ ਹੋ ਜਾਂਦੀ ਰਿਕਾਰਡ। ਅੱਛਾ, ਇਹ ਹੁਣ ਨਾ ਗੁਨਾਹ ਜਾਰੀ ਹੈ, ਕਿਉਂ ਬਾਬਾ ਜੀ? ਆਹੋ ਇਹ ਜਦੋਂ ਜਿੰਨੀ ਵਾਰੀ ਮਿਲੀਅਨ ਦੇ ਵਿੱਚ ਸੁਣੀ ਜਾਏਗੀ ਤੇ ਮਿਲੀਅਨ ਦੇ ਵਿੱਚ ਉਹਨੂੰ ਨਾ ਮਤਲਬ ਵੀ ਨਾਲ ਹੁਣ ਆਪਣੇ ਘਰ ਬੱਚੇ ਵੀ ਦੇਖਦੇ ਆ, ਬਿਲਕੁਲ ਐਵੇਂ ਉਹ ਕੋਈ ਪੁੱਛੇ ਆਪਾਂ ਨੂੰ ਵੀ ਇਹ ਕੀ ਗੱਲ ਆ ਤੇ ਮਾੜੀ ਲੱਗਦੀ। ਜ਼ਾਹਿਰ ਗੱਲ, ਉਹ ਹੁਣ ਪਤਾ ਨਹੀਂ ਲੋਕ ਰਾਸਤੇ ਨਹੀਂ ਪਸੰਦ ਕਰਦਾ, ਮੈਂ ਕਿਸੇ ਵਾਸਤੇ ਕਿਉਂ ਕਿਸੇ ਵਾਸਤੇ ਕਿਉਂ ਕਰਾਂ। ਲੇਕਿਨ ਲੋਕ ਐਸੇ ਮਤਲਬ ਉਹ ਮੈਂ ਤੇ ਲਾਈਵ ਤੇ ਅਕਸਰ ਦੇਖਦਾ ਵਾਂ ਕਿ ਐਸੀ ਗੰਦੀ ਗਾਲ ਬਾਹਰ ਹੁੰਦੇ, ਮਾਈਆਂ ਵੀ ਤੇ ਮਤਲਬ ਉਹ ਜਿਹੜੇ ਬਾਕੀ ਵੀ ਹੈਗੇ ਨੇ, ਪਤਾ ਨਹੀਂ ਲੋਕਾਂ ਦੇ ਵਿੱਚ ਹਯਾ ਮੁੱਕ ਗਿਆ ਜਾਂ ਕੀ ਰੌਲਾ ਹੈ, ਜਾਂ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਿਹਾ ਕਿ ਮਤਲਬ ਇੱਕ ਸਾਡੇ ਘਰਲੇ ਮਾਪਿਓ ਦੇਖਦੇ ਹੋਣਗੇ ਜਾਂ ਮਾਪਿਓ ਨੂੰ ਵੀ ਨਹੀਂ ਹੈਗਾ ਕਿ ਚਲੋ ਕੱਢਦੇ ਨੇ, ਪੈਸੇ ਆ ਰਹੇ ਨੇ। ਪੈਸੇ ਕਮਾਉਣ ਵਾਸਤੇ ਇੰਨੇ ਜ਼ਲੀਲ ਹੋ ਜਾਂਦੇ ਆ ਕਿ ਵੀ ਉਹ ਇੱਜ਼ਤ ਬੇਇੱਜ਼ਤੀ ਵਾਲੀ ਗੱਲ ਹੀ ਕੋਈ ਨਹੀਂ ਰਹਿੰਦੀ। ਆਓ ਤੁਹਾਨੂੰ ਟਿਊਬਲ ਬਾਬੇ, ਇਹ ਟੂਲ ਇੰਜ ਚੱਲ ਰਿਹਾ ਜਿਵੇਂ ਨਿਆਣਾ ਭਾਰਾ ਭਾਰ ਬੈਠਾ, ਇੰਨੀ ਦੂਰੋਂ ਆਪਾਂ ਦੇਖਣਾ ਹੈ ਯਾਰ। ਉੱਤੇ ਮੌਸਮ ਵੀ ਤਾਂ ਦੇਖਣਾ, ਛਾਂ ਹੋ ਗਈ ਆ, ਧੁੱਪ ਜਾ ਰਹੀ ਆ, ਹੁਣ ਐਵੇਂ ਭਜਦੇ ਚੋਰ ਦਾ ਲੰਗੋਟਾ ਸਹੀ ਚੋਰ ਲੱਗਣ ਦੀ ਸੀਰ ਮਾਰੀ ਲੱਗੀ। ਅੱਛਾ, ਇਹ ਸੋਲਰ ਤੇ ਤੁਸੀਂ ਕੀਤਾ ਹੋਇਆ ਨਾ ਇਹਨੂੰ? ਤੇ ਸੋਲਰ ਤੇ ਡਾਇਰੈਕਟ ਚੱਲਦਾ ਪਿਆ ਨਾ, ਇਹ ਸਬਮਰਸੀਬਲ ਲਾਇਆ ਹੋਇਆ ਵਾ। ਅੱਛਾ, ਓਕੇ। ਤੇ ਉਹ ਜਿੰਨਾ ਕੁ ਹੁਣ ਆਂਦੀ ਪਈ ਆ ਧੁੱਪ, ਉਹਨਾਂ ਦੇ ਹਿਸਾਬ ਦੇ ਨਾਲ ਚੱਲੀ ਜਾ ਰਿਹਾ। ਮੌਸਮ ਅੱਜ ਬਿਹਤਰੀਨ ਬਣਿਆ ਪਿਆ, ਨਹੀਂ ਤਾਂ 6 ਵਜੇ ਤੱਕ ਚੱਲਦਾ ਹੁੰਦਾ ਸਹੀ, 5:30 ਵਜੇ ਤੱਕ ਫੁੱਲ ਐਫੀਸ਼ੀਐਂਸੀ ਹੁੰਦੀ ਹੈ। ਅੱਛਾ, ਇਹ ਪਾਣੀ ਲੱਗ ਰਿਹਾ ਯਾਨੀ ਕਿ ਇਹ ਹੁਣ ਜਿਹੜਾ ਆਂਡਿਆ, ਚਲੋ ਥੋੜਾ ਬਹੁਤ ਕੋਈ ਨਾ ਕੋਈ ਮਰਲਾ ਕਨਾਲ ਭਿਜੇਗੀ ਨਾ ਸਾਡੀ। ਯਾਰ ਬਾਬੇ ਯਾਰ ਕੀ ਜ਼ਬਰਦਸਤ ਲਾਈਫ ਹੈ ਵੈਸੇ ਪਿੰਡ ਦੀ, ਹੈ ਤਾਜੀ ਸਕੂਨ, ਬਿਲਕੁਲ ਸਕੂਨ ਬਿਲਕੁਲ। ਐਵੇਂ ਲੋਕੀ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਖਰੀਦਦੇ ਨੇ, ਇੱਕ ਪਲਾਟ ਖਰੀਦਦੇ ਨੇ ਇਹਨਾਂ ਨਾਲ ਮਹਿੰਗਾ। ਤੇ ਇੱਕ ਉਹ ਰਿਸਰਚ ਦੇ ਅਕੋਰਡਿੰਗਲੀ ਮੇਰੇ ਖਿਆਲ 2050 ਦੇ ਵਿੱਚ ਬੰਦਾ ਉਹੀ ਅਮੀਰ ਹੋਏਗਾ ਜਿਹਦੇ ਕੋਲ 4 ਏਕੜ ਜ਼ਮੀਨ ਹੋਏਗੀ ਆਪਣੀ। ਹੈ ਉਹਦੀ ਇਹੀ ਵਜ੍ਹਾ ਨਾ ਜੀ, ਦੇਖੋ ਆਪਣੇ ਜੋਗਾ ਕਰ ਲੈਂਦੇ ਹਰ ਬੰਦੇ। ਕੱਲ ਆਪਣੇ ਦੋਸਤ ਨੇ ਇੱਕ ਨੇ ਵੀਡੀਓ ਬਣਾ ਕੇ ਉਹਨੇ ਆਹੀ ਪੈਗਾਮ ਆਪਾਂ ਨੂੰ ਦਿੱਤਾ ਸੀਗਾ ਇੰਡੀਆ ਤੇ ਪੰਜਾਬ ਤੋਂ। ਉਹਨਾਂ ਨੇ ਕਿਹਾ ਇਹ ਪੰਜਾਬੀ ਨੂੰ ਆਪਸ ਚ ਲੜਾਉਣਾ ਚਾਹੁੰਦੇ ਆ ਕਿ ਜੇ ਦੋਨੋਂ ਪੰਜਾਬ ਆਪਣੀਆਂ ਅੱਖਾਂ ਖੋਲ ਲੈਣ, ਸਿਆਣੇ ਹੋ ਜਾਣ ਨਾ, ਤੇ ਬਾਕੀ ਦੋਨੋਂ ਮੁਲਕ ਭੁੱਖੇ ਮਰ ਜਾਣ। ਜੀ ਹੋਣ ਦੀ ਜੀ ਮੈਨੂੰ ਦੱਸੋ। ਬਿਲਕੁਲ ਐਵੇਂ ਉਹ ਕਹਿੰਦਾ ਮੈਂ ਸੌਦੀਆ ਨੌਕਰੀ ਕਰਦਾ ਵਾਂ, ਇੱਕ ਬੂਟੇ ਨੂੰ ਪਾਲਣ ਵਾਸਤੇ ਨਾ ਸ਼ੇਖ ਇਦਾਂ ਹੋਏ ਪਏ ਹੁੰਦੇ ਆ ਕਿ ਬਈ ਨੂੰ ਪਾਣੀ ਦੇ, ਖਾ ਜੋ ਕਰਨਾ ਵਾ, ਖੱਜੀ ਬੜੀ ਔਖੀ ਪਲਦੀ ਹੈ। ਤੇ ਇੱਥੇ ਕਹਿੰਦਾ ਜੀ ਉਹ ਸਾਡੇ ਵੱਡਿਆਂ ਕੋ ਮੈਂ ਮਿਸਾਲ ਸੁਣੀ ਆ ਕਿ ਬੰਦਾ ਮਾਰ ਕੇ ਨੱਪਦੇ ਹੋ ਤੇ ਉਹ ਫੁੱਟ ਪਏਗਾ। ਐਸੀ ਭਾਰੀ ਜ਼ਮੀਨ ਆ ਵੀ ਹਰ ਸ਼ਾਇਦ ਤੇ ਹੋਣ ਡਈ ਆ। ਰੁੱਖ ਕਈ ਲਾਏ ਹੋਏ ਆ, ਮੇਰੇ ਦਿਖਾਈ ਡੇਰਾ ਸਾਰੀਆਂ ਕਿਕਰਾਂ ਮੈਂ ਲਾਈਆਂ ਨਹੀਂ ਹੋਈਆਂ, ਇੱਕ ਵਿੱਚ ਬਹੁਤ ਸਾਰੀਆਂ ਖੁਦਰੂ ਹਾਂ, ਇਹ 2 ਏਰੀ ਵਢਾ ਚੁੱਕੇ ਆ, ਮੁੜ ਕੇ ਫੇਰ ਉਹ ਜਾਂ ਦੇਖ ਲਾ 15 ਫੁੱਟ ਦੀਆਂ ਹੋਈਆਂ ਪਈਆਂ। ਅੱਛਾ, ਇਹ ਦਿਖਾਣੇ ਆ ਕੋਲ। ਅੱਛਾ ਜੀ, ਇਹ ਜਿਹੜੇ ਨਾ ਦਰਖਤ ਇਹਨਾਂ ਦੇ ਬਾਰੇ ਚ ਗੱਲ ਕਰ ਰਹੇ ਸੀ ਬਾਬਾ ਜੀ ਕਿ ਇਹ ਵੀ ਤੋਂ ਪਿੱਛੇ ਕਿਕਰਾਂ ਵੀ ਹੈਗੀਆਂ, ਉਹ ਵੀ ਸਾਰੀਆਂ ਨਾ ਮਤਲਬ ਉਹ ਜਿਹੜੀਆਂ ਹੈਗੀਆਂ ਨਾ ਖੁਦਰੂ ਹੈਗੀਆਂ, ਮਤਲਬ ਉਹਦੀ ਕਲਮਕਾਰੀ ਨਹੀਂ ਕੀਤੀ ਨਾ, ਮਤਲਬ ਉਹਨੂੰ ਆਪ ਵੀ ਪਾਇਆ, ਕੁਛ ਵੀ ਐਵੇਂ ਤਾਂ ਨਹੀਂ ਕੀਤਾ, ਲੇਕਿਨ ਉਹ ਆਪ ਹੀ ਆਟੋਮੈਟਿਕਲੀ ਨਾ ਹੋ ਗਈਆਂ। ਤੇ ਇਹ ਦੇਖੋ ਨਾ ਕਿੰਨੀਆਂ ਜ਼ਬਰਦਸਤ ਆ ਜਿਹੜੀਆਂ ਵਿੱਚ ਨਿੰਮਾਂ ਨੂਮਾਂ ਜਿੰਨੀਆਂ ਵੀ ਹੈਗੀਆਂ ਨਾ, ਹੁਣ ਇੱਕ ਜਗ੍ਹਾ ਤੇ ਦੇਖ ਕਿੰਨੇ ਰੋਗਾ। ਬਿਲਕੁਲ, ਉਹ 5 ਬੂਟੇ ਆਏ, ਇਹ ਦੇਖੋ, ਤੇ ਇਹ ਆਪੇ ਹੀ ਸਾਰਾ ਕੁਝ ਸਾਰੀ ਤੋੜ ਤੇ ਕਰਨਾ। ਉਹ ਦੇਖੋ ਅੱਗੇ ਦੀ ਕਰ ਕਿੱਕਰ ਜਿਹੜੀ ਲੱਗੀ ਹੈ, ਇਹ ਆਪ ਹੀ ਖੁਦਰੂ ਹੈਗੀ। ਤੇ ਵੱਡੇ ਪਤਾ ਕੀ ਕਰਦੇ ਹੁੰਦੇ ਸੀਗੇ, ਜਦੋਂ ਕੋਈ ਔਖਾ ਵੇਲਾ ਪੈ ਜਾਂਦਾ ਸੀਗਾ ਨਾ, ਉਹ ਜ਼ਮੀਨ ਵੇਚਣ ਨੂੰ, ਕੋਈ ਸ਼ੈ ਵੇਚਣ ਨੂੰ ਉਹ ਨਹੀਂ ਸੀ ਪ੍ਰੈਫਰੈਂਸ ਦਿੰਦੇ ਹੁੰਦੇ ਕਦੀ ਵੀ। ਯਾਨੀ ਕਿ ਲੋੜ ਇਹੀ ਪੈਣੀ ਕਿ ਕੋਈ ਰਕਬਾ ਵੀ ਕੰਡਿਆ ਤੇ ਉਹ ਖਰੀਦਣਾ ਹੁਣ ਜਿੱਦਾਂ ਵੀ ਹੈ। ਉਹਨਾਂ ਨੇ ਇਹ ਕਰਨਾ ਕਿ ਵੀ ਮਰਬਿਆਂ ਦੇ ਬਕਾਇਆਂ ਦੇ ਵਿੱਚ ਅੱਗੇ ਪਿੱਛੇ 10 ਏਕੜ ਇੱਥੇ ਜੰਗਲਾਤ ਦੇ ਸੀਗੇ ਸਾਡੇ, ਉਹ ਮੁਸ਼ਤਰਕਾ ਸਾਰੇ ਨਾ ਉਹਦੇ ਵਿੱਚ ਜੰਗਲ ਹੀ ਸੀਗਾ, ਤੇ ਉਹ ਰੁੱਗ ਵੇਚ ਲੈਣੇ, ਮੁੜ ਕੇ ਦਰਖਤ ਵੇਚ ਲੈਣੇ। ਇਹਦਾ ਇੰਨੇ ਫਾਇਦੇ ਆ, ਕਈ ਲੋਕਾਂ ਨੇ ਪਹਿਲੇ ਵੀ ਗੱਲ ਕੀਤੀ ਹੈ ਇੱਥੇ ਵੈਦਰ ਦੇ ਹਿਸਾਬ ਨਾਲ ਸ਼ਾਇਦ ਜੂਦ ਇੱਥੇ ਮੱਖੀ ਆ ਕੇ ਬਹਿ ਗਈ। ਅੱਛਾ, ਵੈਸੇ ਬਾਬੇ ਆਪਾਂ ਦੀ ਗੱਲ ਹੈ, ਛੋਟੀ ਮੱਖੀ ਵੀ ਗਾਇਬ ਹੀ ਹੋ ਗਈ ਹੈ। ਆਹੋ, ਬੱਕਰੀ ਪਾਲ ਵਾਸਤੇ ਤਾਂ ਕਿੱਕਰ ਬਹੁਤ ਜ਼ਰੂਰੀ ਹੈ। ਇਹ ਉਹ ਕਹਿੰਦੇ ਕਿ ਉਤਰਾ ਲੱਗਦਾ ਬੱਕਰੀ ਨੂੰ, ਬੜੀ ਪਸੰਦ ਕਰਦੀ। ਜਦੋਂ ਫਲੀ ਆ ਜਾਂਦੀ ਨਾ, ਖੁਸ਼ਕ ਫਲੀ ਦਾ ਆਪਣੀ ਫਾਦੀ ਆ, ਤਾਂ ਗਿੱਲੀ ਦੀ ਆਪਣੀ ਆ। ਅੱਛਾ, ਕੱਚੀ ਦੀ। ਚਲੋ ਜੀ, ਇਹ ਸਾਡਾ ਅੱਜ ਦਾ ਵਲੌਗ ਸੀ, ਤੇ ਬਾਕੀ ਇਨਸ਼ਾਅੱਲਾ ਮੁਲਾਕਾਤ ਕਰਦੇ ਆ, ਤੇ ਪਿੰਡ ਤੁਹਾਨੂੰ ਵਿਖਾਉਂਦੇ ਰਹਾਂਗੇ ਹੋਰ ਵੀ। ਅੱਲਾਹ ਹਾਫਿਜ਼।